ਔਰ ਧੀਆਂ ਦਾ, ਭੈਣਾਂ ਦਾ, ਬੇਟੀਆਂ ਦਾ, ਫੁੱਫੀਆਂ ਦਾ ਹੱਕ ਖਾਣ ਵਾਲੇ, ਹੱਕਦਾਰਾਂ ਦਾ ਹੱਕ ਦਬਾਉਣ ਵਾਲੇ ਕਦੇ ਸੁਖੀ ਨਹੀਂ ਰਹਿ ਸਕਦੇ, ਕਦੇ ਸਕੂਨ ਦੀ ਜ਼ਿੰਦਗੀ ਨਹੀਂ ਪਾ ਸਕਦੇ, ਆਪਣੀ ਜੰਮੀ ਔਲਾਦ ਕੋਲੋਂ ਫਿਰ ਸੁੱਖ ਨਹੀਂ ਪਾ ਸਕਦੇ। ਜੇ ਚਾਹੁੰਦੇ ਹੋ ਕਿ ਜੰਮਿਆਂ ਕੋਲੋਂ ਆਪਣਿਆਂ ਬੇਟਿਆਂ ਤੇ ਬੇਟੀਆਂ ਕੋਲੋਂ ਅਸੀਂ ਇੱਜ਼ਤ ਪਾਈਏ, ਉਹਨਾਂ ਕੋਲੋਂ ਕੋਈ ਫੈਜ਼ ਪਾਈਏ, ਤੇ ਫਿਰ ਉਹਦਾ ਬਿਹਤਰੀਨ ਕੁਲੀਆ ਇਹ ਵੇ ਕਿ ਆਪਣੀਆਂ ਭੈਣਾਂ ਦਾ, ਆਪਣੀਆਂ ਧੀਆਂ ਦਾ, ਆਪਣੀਆਂ ਫੁੱਫੀਆਂ ਦਾ ਹੱਕ ਦਿਓ। ਜਿਨ੍ਹਾਂ ਦਾ ਹੱਕ ਹੈ ਉਹਨਾਂ ਦਾ ਹੱਕ ਤਲਫ ਨਾ ਕਰੋ। ਭੈਣਾਂ ਧੀਆਂ ਜਾਇਦਾਦ ਦੇ ਵਿੱਚੋਂ, ਵਿਰਾਸਤ ਦੇ ਵਿੱਚੋਂ ਆਪਣਾ ਹੱਕ ਮੰਗ ਲੈਣ ਨਾ, ਮਕਾਨ ਦੇ ਵਿੱਚੋਂ, ਪਲਾਟ ਦੇ ਵਿੱਚੋਂ, ਜ਼ਮੀਨ ਦੇ ਵਿੱਚੋਂ ਆਪਣਾ ਹਿੱਸਾ ਮੰਗ ਲੈਣ, ਤੇ ਭਰਾ ਅੱਗੋਂ ਪਤਾ ਕੀ ਆਂਦੇ ਨੇ, ਜਾਂ ਸਾਨੂੰ ਰੱਖ ਲੈ ਤੇ ਜਾਂ ਹਿੱਸਾ ਲੈ ਲੈ। ਜੇ ਸਾਡੇ ਕੋਲੋਂ ਹਿੱਸਾ ਲੈਣਾ ਹੀ ਨਾ ਤੇ ਸਾਡਾ ਮੋਏ ਦਾ ਮੂੰਹ ਵੇਖੇਂਦੀ। ਇਮੋਸ਼ਨਲ ਬਲੈਕਮੇਲ ਕਰਦੇ ਨੇ, ਇਮੋਸ਼ਨਲ ਬਲੈਕਮੇਲ, ਕਿ ਉਹ ਫਿਰ ਜਿਹੜੀ ਧੀ ਹੁੰਦੀ ਏ, ਭੈਣ ਹੁੰਦੀ ਏ, ਉਹ ਮਜਬੂਰ ਹੋ ਜਾਂਦੀ ਏ। ਉਹ ਆਂਦੀ ਏ ਵੀਰਾ ਮੈਂ ਪਲਾਟਾਂ ਨੂੰ ਕੀ ਕਰਨਾ, ਮੈਂ ਮਕਾਨ ਨੂੰ ਕੀ ਕਰਨਾ, ਮੈਂ ਜ਼ਮੀਨ ਨੂੰ ਕੀ ਕਰਨਾ ਜੇ ਤੁਸੀਂ ਹੀ ਨਹੀਂ ਰਹਿਣਾ, ਮੈਂ ਜਾਇਦਾਦ ਨੂੰ ਕੀ ਕਰਨਾ ਜਦੋਂ ਤੁਸੀਂ ਮੇਰੇ ਕੋਲੋਂ ਰੁੱਸ ਜਾਣਾ ਹੈ, ਤੇ ਮੈਂ ਕੀ ਕਰਨਾ ਉਹਨਾਂ ਸ਼ਾਵਾਂ ਨੂੰ। ਇਹ ਕੀ ਹੋਇਆ? ਇਹ ਭੈਣ ਦਾ ਹੱਕ ਦਬਾਇਆ ਗਿਆ, ਧੀ ਦਾ ਹੱਕ ਖੋਤਾ ਗਿਆ। ਅਸਲ ਗੱਲ ਮੈਂ ਤੁਹਾਨੂੰ ਇਹਦਾ ਹੱਲ ਵੀ ਦੱਸਣਾ, ਗੱਲ ਧਿਆਨ ਦੇ ਨਾਲ ਸੁਣਿਓ ਜੇ। ਮਤਲਬ ਫਿਰ ਨਾ ਜਤਲਾਣਗੇ ਕਿ ਅਸਾਂ ਤੇਰੇ ਵਿਆਹ ਦੇ ਉੱਤੇ ਤੈਨੂੰ ਇੰਨੀਆਂ ਜ਼ੇਵਰ ਪਾਇਆ, ਇੰਨੀਆਂ ਟੂੰਬਾਂ ਪਾਈਆਂ, ਇੰਨਾ ਅਸਾਂ ਤੈਨੂੰ ਜੇਜ਼ ਦਿੱਤਾ, ਜਿੰਨੇ ਫੇਰੇ ਤੂੰ ਆਈਏ ਤੈਨੂੰ ਕੱਪੜੇ ਲੈ ਕੇ ਦਿੱਤੇ, ਤੈਨੂੰ ਈਦਾਂ ਦਿੱਤੀਆਂ, ਸ਼ਬਰਾਤਾਂ ਦਿੱਤੀਆਂ। ਉਹਦੇ ਨਾਲ ਹਿਸਾਬ ਕਰਨ ਬਹਿ ਜਾਣਗੇ। ਉਹ ਭਾਈ ਸਾਨ ਕੀਤਾ ਤੁਸੀਂ, ਇਹ ਅੱਲਾ ਨੇ ਤੁਹਾਡੇ ਮਾਂ ਪਿਓ ਜੰਮੀ ਭੈਣ ਜੇ ਦਿੱਤੀ ਏ, ਉਹਨੂੰ ਜੋ ਕੋਈ ਤੁਸੀਂ ਦਿੱਤਾ ਤੁਹਾਡਾ ਹੱਕ ਨਹੀਂ ਸੀ। ਇਹ ਕੀ ਹੋਇਆ? ਇਹ ਭਰਾਵਾਂ ਜ਼ਿਆਦਤੀ ਨਹੀਂ ਕੀਤੀ, ਇਹ ਬਾਪ ਤੇ ਮਾਂ ਜ਼ਿਆਦਤੀ ਕੀਤੀ। ਗੱਲ ਥੋੜੀ ਜਿਹੀ ਕੌੜੀ ਏ, ਇਨਸ਼ਾਅੱਲਾ ਮੈਂ ਵਜ਼ਾਹਤ ਕਰ ਛੱਡਣਾ, ਨਿੱਕੀ ਜੀ ਗੱਲ ਏ, ਸਮਝ ਆ ਜਾਏਗੀ। ਭਰਾਵਾਂ ਜ਼ਿਆਦਤੀ ਨਹੀਂ ਕੀਤੀ, ਮੈਂ ਨਾ ਅਸਲ ਜ਼ਿਆਦਤੀ ਕੀਤੀ ਏ ਬਾਪ ਨੇ। ਅਕਸਰ ਬਾਪ ਪਤਾ ਕੀ ਕਰਦੇ ਨੇ, ਮਾਵਾਂ ਦਾ ਵੀ ਇਹਦੇ ਵਿੱਚ ਪੂਰਾ ਹੱਥ ਹੁੰਦਾ, ਉਹ ਪੱਖ ਕਰਦੇ ਨੇ ਪੁੱਤਰਾਂ ਦਾ। ਮਤਲਬ ਪਲਾਟ ਏ ਪੁੱਤਰਾਂ ਦੇ ਨਾਂ, ਪੈਲੀ ਏ ਪੁੱਤਰਾਂ ਦੇ ਨਾਂ, ਮਕਾਨ ਨੇ ਪੁੱਤਰਾਂ ਦੇ ਨਾਂ, ਉਹ ਧੀਆਂ ਦਾ ਇਹਨਾਂ ਦਾ ਹੀ ਘਰ ਹੈ ਕਿ ਨਾ ਹੋਰ ਕਿੱਥੇ ਜਾਣਾ। ਤੁਹਾਨੂੰ ਪਤਾ ਫਿਰ ਸਹੁਰੇ ਘਰ ਜਾ ਕੇ ਉਹਨਾਂ ਧੀਆਂ ਦੇ ਨਾਲ ਕੀ ਸਲੂਕ ਹੁੰਦੇ ਨੇ। ਸਹੁਰੇ ਬੰਦਾ, ਬੱਚੇ, ਮਤਲਬ ਅਗਲੇ ਘਰ ਵਾਲੇ ਬਲੈਕਮੇਲ ਉਹ ਕਰਨਾ ਸ਼ੁਰੂ ਕਰ ਦਿੰਦੇ ਨੇ। ਆ ਫਿਰ ਆਂਦੇ ਨੇ ਕਈ ਜੀ ਕਿ ਲੈ ਕੇ ਆ ਉਥੋਂ ਆਪਣਾ ਹਿੱਸਾ, ਆਪਣਾ ਹੱਕ ਉਥੋਂ ਲੈ ਕੇ ਆ। ਉਹ ਉਥੋਂ ਵੀ ਮਜਬੂਰ ਹੁੰਦੀਆਂ ਨੇ, ਇਥੋਂ ਮਾਪਿਓ ਜੰਮੇ ਭੈਣਾਂ ਭਰਾਵਾਂ ਉਥੋਂ ਵੀ ਮਜਬੂਰ ਹੁੰਦੀਆਂ ਨੇ। ਅਸਲ ਜ਼ਿਆਦਤੀ ਦੇ ਵਿੱਚ ਪੂਰਾ ਕਿਰਦਾਰ ਬਾਪ ਦਾ। ਹੱਲ ਇਹਦਾ ਇਹ ਵੇ, ਆਪਣੇ ਜਿਉਂਦਿਆਂ, ਹਜੇ ਤੁਸੀਂ ਹਯਾਤ ਹੋ, ਅਜੇ ਤੁਸੀਂ ਜ਼ਿੰਦਾ ਹੋ, ਤੁਹਾਡੇ 2 ਪੁੱਤਰ ਧੀਆਂ ਨੇ, 4 ਨੇ, 8 ਨੇ, 10 ਨੇ, ਜਿੰਨੇ ਮਰਜ਼ੀ ਨੇ, ਪੁੱਤਰਾਂ ਦਾ ਹਿੱਸਾ ਉਹਨਾਂ ਦੇ ਨਾਂ ਲਵਾਓ ਜਾਂ ਨਾ ਲਵਾਓ। ਜਦੋਂ ਧੀ ਤੁਸੀਂ ਟੋਰ ਕੇ ਅਗਲੇ ਘਰ ਘੱਲ ਛੜੀਏ ਨਾ, ਜਿਵੇਂ ਨਿਕਾਹ ਕਰਕੇ ਦੇ ਛੜਿਆ ਨਾ, ਉਵੇਂ ਹੀ ਤੁਸੀਂ ਉਹ ਜੋ ਉਹਦਾ ਹਿੱਸਾ ਹੈ ਨਾ, ਉਹ ਉਹਦੇ ਨਾਂ ਲਵਾ ਛੜੋ। ਜੇ ਤੁਹਾਨੂੰ ਡਾਊਟ ਹੈ ਕਿ ਉਹਦੇ ਸਹੁਰੇ, ਮਤਲਬ ਉਹਦਾ ਖਾਮੰਦ, ਉਹਦੇ ਸਹੁਰੇ ਇਹਦੇ ਕੋਲੋਂ ਜ਼ਮੀਨ ਲੈ ਕੇ ਤੇ ਖਰਾਬ ਨਾ ਕਰ ਛੜਨ, ਤਬਾਹ ਨਾ ਕਰ ਛੜਨ, ਨਾ ਲਵਾ ਛੜੋ। ਮਗਰ ਉਹਨਾਂ ਨੂੰ ਦੱਸੋ ਨਾ ਕਿ ਅਸਾਂ ਧੀ ਦੇ ਨਾਂ ਇੰਨੀ ਜ਼ਮੀਨ ਬਣਦੀ ਸੀ, ਮਕਾਨ ਚੋਂ ਇੰਨਾ ਹਿੱਸਾ ਬਣਦਾ ਸੀ, ਇਹ ਚੀਜ਼ਾਂ ਸਾਨੂੰ ਦੇ ਛੜੀਆਂ ਨੇ, ਉਹਦੇ ਨਾਂ ਲਵਾ ਛੜੀਆਂ ਨੇ। ਨਾ ਦੱਸੋ, ਰਾਜ਼ ਦੇ ਵਿੱਚ ਰੱਖੋ। ਹਾਂਜੀ, ਤੇ ਜਤਲਾਓ ਨਾ ਕਿ ਅਸਾਂ ਤੈਨੂੰ ਜੇਜ਼ ਇੰਨਾ ਦਿੱਤਾ ਹੈ, ਅਸਾਂ ਤੈਨੂੰ ਜ਼ੇਵਰ ਇੰਨਾ ਪਾਇਆ, ਅਸਾਂ ਤੈਨੂੰ ਕੱਪੜੇ ਦਿੱਤੇ ਨੇ, ਅਸਾਂ ਤੈਨੂੰ ਈਦਾਂ ਸ਼ਬਰਾਤਾਂ ਦਿੱਤੀਆਂ ਨੇ। ਕੁਛ ਸਾਨ ਨਹੀਂ ਕੀਤਾ, ਇਹ ਤੁਸੀਂ ਲਾਡ ਲਡਾਏ ਨੇ, ਤੁਸੀਂ ਆਪਣਾ ਹੱਕ ਅਦਾ ਕੀਤਾ, ਫਰਜ਼ ਪੂਰਾ ਕੀਤਾ। ਔਰ ਅਗਰ ਇਹਨਾਂ ਫਰਜ਼ਾਂ ਤੋਂ, ਇਹਨਾਂ ਜੋ ਤੇਰੇ ਫਰਾਇਜ਼ ਬਣਦੇ ਨੇ, ਅਗਰ ਇਹਨਾਂ ਤੋਂ ਮੂੰਹ ਮੋੜੋਗੇ ਤੇ ਪਕੜ ਹੋਏਗੀ, ਪੁੱਛ ਹੋਏਗੀ। ਔਰ ਮੇਰੀ ਗੱਲ ਯਾਦ ਰੱਖਿਓ, ਜੇ ਇਹ ਹਿੱਸਾ ਅੱਲਾ ਤੇ ਅੱਲਾ ਦੇ ਰਸੂਲ ਨੇ ਮੁਕਰਰ ਕੀਤਾ, ਇਹ ਕੋਈ ਆਮ ਮੁਆਸ਼ਰੇ ਦਾ ਹਿੱਸਾ ਨਹੀਂ, ਇਹ ਅੱਲਾ ਤੇ ਅੱਲਾ ਦੇ ਰਸੂਲ ਦਾ ਦਿੱਤਾ ਹੋਇਆ ਹੱਕ ਹੈ, ਜਿਹੜਾ ਤੁਸੀਂ ਧੀ ਨੂੰ, ਬੇਟੀ ਨੂੰ, ਭੈਣ ਨੂੰ ਨਹੀਂ ਦਿੱਤਾ, ਤੇ ਇਹਦਾ ਮਤਲਬ ਹੈ ਤੁਸੀਂ ਉਹਦਾ ਹੱਕ ਦਬਾ ਲਿਆ। ਤੇ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਅਗਰ ਕਿਸੇ ਨੇ ਇੱਕ ਬਾਲਿਸ਼ਤ ਜ਼ਮੀਨ ਵੀ ਕਿਸੇ ਦੀ ਦਬਾਈ, ਹੱਕ ਖਾਦਾ, ਤੇ ਕੱਲ ਕਿਆਮਤ ਵਾਲੇ ਦਿਨ ਉਹ ਜ਼ਮੀਨ ਦਾ ਟੋਟਾ, ਹੁਣ ਮੈਨੂੰ ਇਹ ਯਾਦ ਨਹੀਂ ਕਿ ਕਿੰਨੀਆਂ ਤਹਿਵਾਂ, ਉਹ ਤੁਹਾਡੇ ਗਲ ਦੇ ਵਿੱਚ ਪਾ ਦਿੱਤਾ ਜਾਏਗਾ ਤੇ ਆਖਿਆ ਜਾਏਗਾ ਕਿ ਇਹਨੂੰ ਹੁਣ ਚੁੱਕ ਲਓਗੇ।
ਇਹ ਗੱਲ ਤੇ ਤਾਂ ਅਸਰ ਕਰੇਗੀ ਜੇ ਅੱਗੇ ਦਾ ਅੱਲਾ ਦਾ ਰਸੂਲ ਦਾ ਕੋਈ ਖੌਫ ਹੋਏਦਾ। ਔਰ ਮੇਰੀ ਆਖਰ ਦੇ ਉੱਤੇ ਗੱਲ ਯਾਦ ਰੱਖਿਓ, ਅਗਰ ਤੁਸਾਂ ਧੀ ਦਾ ਭੈਣ ਦਾ ਹੱਕ ਦਬਾ ਕੇ, ਮਤਲਬ ਬਾਪ ਨੂੰ, ਮੈਂ ਪਹਿਲਾਂ ਆਖਾਂਗਾ ਬਾਪ ਨੂੰ, ਅਗਰ ਤੁਸਾਂ ਆਪਣੀ ਬੇਟੀ ਦਾ ਹੱਕ ਦਬਾ ਕੇ ਤੇ ਬੇਟਿਆਂ ਨੂੰ ਦੇ ਦਿੱਤਾ ਤੇ ਯਾਦ ਰੱਖਿਓ ਉਹ ਬੇਟੇ ਤੁਹਾਡੇ ਫਰਮਾਂ ਬਰਦਾਰ ਨਹੀਂ ਹੋਣਗੇ ਔਰ ਅੱਗੇ ਜਾ ਕੇ ਉਹਨਾਂ ਬੇਟਿਆਂ ਤੁਹਾਡਾ ਹਿਸਾਬ ਨਹੀਂ ਦੇਣਾ ਔਰ ਉਹਨਾਂ ਬੇਟਿਆਂ ਨੇ ਤੁਹਾਡੀ ਪੰਡ ਨਹੀਂ ਚੁੱਕਣੀ। ਜਿਉਂਦਿਆਂ ਜਿਉਂਦਿਆਂ ਹੀ ਧੀਆਂ ਦਾ ਹੱਕ, ਜ਼ਮੀਨ ਜਾਇਦਾਦ, ਪਲਾਟ, ਮਕਾਨ ਚੋਂ ਹਿੱਸਾ, ਜੋ ਵਿਰਾਸਤ ਜੋ ਅੱਲਾ ਦੇ ਰਸੂਲ ਨੇ ਮੁਕਰਰ ਕੀਤਾ, ਉਹਨਾਂ ਦੇ ਹੱਕ, ਉਹਨਾਂ ਦਾ ਉਹ ਨਾ ਲਵਾਓ। ਔਰ ਮੈਂ ਭਰਾਵਾਂ ਨੂੰ ਆਖਾਂਗਾ, ਜਿਨ੍ਹਾਂ ਬੱਚਿਆਂ ਵਾਸਤੇ, ਆਪਣੀ ਔਲਾਦ ਵਾਸਤੇ ਤੁਸੀਂ ਉਹ ਆਪਣੀਆਂ ਭੈਣਾਂ ਦਾ ਹੱਕ ਦਬਾ ਕੇ, ਫੁੱਫੀਆਂ ਦਾ ਹੱਕ ਖੋ ਕੇ ਤੁਸੀਂ ਆਪਣੀ ਔਲਾਦ ਵਾਸਤੇ ਸਾਰਾ ਕੁਝ ਜਮ੍ਹਾਂ ਕੀਤਾ ਹੈ ਨਾ, ਇਹੋ ਹੀ ਮਾਲ ਤੁਹਾਡੇ ਵਾਸਤੇ ਕੱਲ ਅਜ਼ਾਬ ਬਣ ਜਾਣਾ। ਉਸੇ ਜ਼ਮੀਨ ਦੇ ਉੱਤੋਂ ਬੜੇ ਬੜੇ ਜੀ ਮਰ ਗਏ ਨੇ, ਉਸੇ ਜ਼ਮੀਨ ਦੇ ਉੱਤੋਂ ਬੜੇ ਬੜੇ ਫਸਾਦ ਫਿਰ ਹੁੰਦੇ ਨੇ, ਉਸੇ ਜ਼ਮੀਨ ਦੇ ਉੱਤੋਂ ਬੜੀਆਂ ਬੜੀਆਂ ਤਬਾਹੀਆਂ, ਭਾਵੇਂ ਪਲਾਟ ਹੈ, ਭਾਵੇਂ ਮਕਾਨ ਹੈ, ਭਾਵੇਂ ਜ਼ਮੀਨ ਹੈ, ਜਾਇਦਾਦ, ਵਿਰਾਸਤੀ ਹੱਕ ਜਦੋਂ ਧੀਆਂ ਦੇ, ਫੁੱਫੀਆਂ ਦੇ, ਭੈਣਾਂ ਦੇ ਨਾਂ ਦਈਏ, ਫਿਰ ਫਸਾਦ ਹੁੰਦੇ ਨੇ, ਤਬਾਹੀਆਂ ਹੁੰਦੀਆਂ ਨੇ, ਝਗੜੇ ਹੁੰਦੇ ਨੇ, ਹੱਤਾ ਕਿ ਮਰਨ ਮਰਾਨ ਤੱਕ ਗੱਲ ਆ ਜਾਂਦੀ ਹੈ। ਜੇ ਚਾਹੁੰਦੇ ਹੋ ਕਿ ਸਾਡੀ ਜ਼ਮੀਨ ਜਾਇਦਾਦ, ਮਾਲ ਮਕਾਨ ਸਾਰਾ ਕੁਝ ਪਾਕ ਰਵੇ ਤੇ ਇਥੋਂ ਕੋਈ ਫਸਾਦ ਦੀ ਬੋ ਨਾ ਆਵੇ, ਇਥੋਂ ਝਗੜੇ ਦੀ, ਲੜਾਈ ਦੀ ਜਾਂ ਕਿਸੇ ਕਿਸਮ ਦੀ ਐਸੀ ਸ਼ਰ ਨਾ ਉੱਠੇ, ਉਹਦੇ ਵਾਸਤੇ ਬਿਹਤਰ ਕੁਲੀਆ ਇਹ ਵੇ ਕਿ ਜਿਨ੍ਹਾਂ ਜਿਨ੍ਹਾਂ ਦੇ ਹੱਕ ਨੇ ਉਹਨਾਂ ਦੇ ਹੱਕ ਦਿਓ। ਇਸੇ ਤਰ੍ਹਾਂ ਹੀ ਨਾਲ ਹੀ ਮੈਂ ਅਟੈਚ ਕਰ ਦੇਣਾ ਗੱਲ ਨੂੰ ਕਿ ਜਿਹੜੀ ਤੁਹਾਡੇ ਕੋਲ ਜ਼ਮੀਨ ਹੈ, ਜਦੋਂ ਫਸਲਾਂ ਪੱਕਦੀਆਂ ਨੇ, ਵਿੱਚ ਉਸ਼ਰ ਕੱਢਿਆ ਕਰੋ, ਯਾਨੀ ਕਿ ਜੋ ਅੱਲਾ ਦੇ ਰਸੂਲ ਦਾ ਹੁਕਮ ਹੈ, ਤੁਸੀਂ ਉਹ ਹਿੱਸਾ ਜੋ ਬਣਦਾ ਉਸ਼ਰ ਕੱਢਿਆ ਕਰੋ। ਅਗਰ ਤੁਸੀਂ ਸਾਰਾ ਦਬਾ ਜਾਓਗੇ, ਆਪਣੇ ਕੋਲ ਹੀ ਰੱਖੋਗੇ, ਉਹ ਹੀ ਮਾਲ ਜੋ ਤੁਸਾਂ ਮਤਲਬ ਸਾਂਭ ਕੇ ਰੱਖਿਆ, ਜਿਹੜਾ ਗੈਰ ਕਾਨੂੰਨੀ, ਗੈਰ ਸ਼ਰਈ ਤੁਸਾਂ ਦਬਾ ਲਿਆ, ਉਹਦੀ ਇੱਥੇ ਵੀ ਪਕੜ ਹੋਏਗੀ, ਇੱਥੇ ਵੀ ਅਜ਼ਾਬ ਮਿਲੇਗਾ, ਇੱਥੇ ਤੁਹਾਨੂੰ ਮੁਸੀਬਤ ਪੈ ਜਾਏਗੀ ਤੇ ਅੱਗੇ ਜਾ ਕੇ ਤੇ ਫਿਰ ਤੁਹਾਨੂੰ ਇਸ ਗੱਲ ਦਾ ਪਤਾ ਹੀ ਹੈ ਨਾ। ਜੇ ਨਹੀਂ ਪਤਾ ਤੇ ਪਤਾ ਹੋਣਾ ਚਾਹੀਦਾ, ਅੱਗੇ ਜਾ ਕੇ ਅੱਲਾ ਦੀ ਪਕੜ ਬੜੀ ਸ਼ਦੀਦ ਹੈ ਔਰ ਧੀਆਂ ਦਾ, ਭੈਣਾਂ ਦਾ, ਬੇਟੀਆਂ ਦਾ, ਫੁੱਫੀਆਂ ਦਾ ਹੱਕ ਖਾਣ ਵਾਲੇ, ਹੱਕਦਾਰਾਂ ਦਾ ਹੱਕ ਦਬਾਉਣ ਵਾਲੇ ਕਦੇ ਸੁਖੀ ਨਹੀਂ ਰਹਿ ਸਕਦੇ, ਕਦੇ ਸਕੂਨ ਦੀ ਜ਼ਿੰਦਗੀ ਨਹੀਂ ਪਾ ਸਕਦੇ, ਆਪਣੀ ਜੰਮੀ ਔਲਾਦ ਕੋਲੋਂ ਫਿਰ ਸੁੱਖ ਨਹੀਂ ਪਾ ਸਕਦੇ। ਜੇ ਚਾਹੁੰਦੇ ਹੋ ਕਿ ਜੰਮਿਆਂ ਕੋਲੋਂ, ਆਪਣਿਆਂ ਬੇਟਿਆਂ ਤੇ ਬੇਟੀਆਂ ਕੋਲੋਂ ਅਸੀਂ ਇੱਜ਼ਤ ਪਾਈਏ, ਉਹਨਾਂ ਕੋਲੋਂ ਕੋਈ ਫੈਜ਼ ਪਾਈਏ, ਤੇ ਫਿਰ ਉਹਦਾ ਬਿਹਤਰੀਨ ਕੁਲੀਆ ਇਹ ਵੇ ਕਿ ਆਪਣੀਆਂ ਭੈਣਾਂ ਦਾ, ਆਪਣੀਆਂ ਧੀਆਂ ਦਾ, ਆਪਣੀਆਂ ਫੁੱਫੀਆਂ ਦਾ ਹੱਕ ਦਿਓ, ਜਿਨ੍ਹਾਂ ਜਿਨ੍ਹਾਂ ਦਾ ਹੱਕ ਹੈ ਉਹਨਾਂ ਦਾ ਹੱਕ ਤਲਫ ਨਾ ਕਰੋ। ਜੇ ਗੱਲ ਮੇਰੀ ਚੰਗੀ ਲੱਗੀ ਹੋਵੇ ਤੇ ਮੇਰਾ ਤਰਲਾ ਇਹਨੂੰ ਅੱਗੇ ਸ਼ੇਅਰ ਕਰ ਛੜਿਓ। ਹੋ ਸਕਦਾ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਦਾ ਦਿਲ ਨਰਮ ਹੋਈਏ, ਕਿਸੇ ਦੀ ਸਮਝ ਦੇ ਵਿੱਚ ਗੱਲ ਆਈਏ ਤੇ ਉਹ ਧੀਆਂ ਦਾ, ਭੈਣਾਂ ਦਾ, ਫੁੱਫੀਆਂ ਦਾ, ਜਿਨ੍ਹਾਂ ਦਾ ਹੱਕ ਬਣਦਾ, ਉਹਨਾਂ ਹੱਕਦਾਰਾਂ ਦਾ ਹੱਕ ਦੇ ਛੜੇ। ਤੁਹਾਡਾ ਵੀ ਭਲਾ ਹੋ ਜਾਏਗਾ, ਮੇਰਾ ਵੀ ਭਲਾ ਹੋ ਜਾਏਗਾ। ਆਪਣੀਆਂ ਦੁਆਵਾਂ ਦੇ ਵਿੱਚ ਯਾਦ ਰੱਖਿਓ। ਮਿਲਨੇ ਆ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਰਹਿਮਤੁல்லாਹਿ ਵ ਬਰਕਾਤੁਹੂ।